ਹਾਂਜੀ अस्सलाम वालेकुम जी, मैं ਤੁਹਾਡਾ ਆਪਣਾ ਡੇਰੇ ਵਾਲਾ। ਕੀ ਹਾਲ ਚਾਲ ਆ? ਉਮੀਦ ਕਰਦਾ ਵਧੀਆ ਹੋਵੋਗੇ। ਤੇ ਆਪਾਂ ਆ ਗਏ ਨਵੇਂ ਵਲੌਗ ਦੇ ਨਾਲ। ਤੇ ਅੱਜ ਦਾ ਵਲੌਗ ਹੈਗਾ ਵਾ ਆਪਣਾ ਵਕਾਰ ਦੇ ਨਾਲ, ਵਕਾਰ ਪਿੰਡ। ਹਾਂਜੀ ਭਾਈ, ਕੀ ਹਾਲ ਹੈ ਸਾਰਿਆਂ ਦਾ? ਠੀਕ ਹੋ? ਇੰਜ ਹੀ ਕਹਿਣਾ ਸੀ। ਤੇ ਆਪਾਂ ਜਾ ਰਹੇ ਹਾਂ ਸਿਆਲਕੋਟ ਵਕਾਰ ਦੇ ਨਾਲ। ਤੇ ਪਿੱਛੇ ਸਾਡੇ ਨਾਲ ਪਈ ਇਜਾਜ਼ ਘੁੱਗ, ਫਿਰ ਇਹਨੂੰ ਵੀਰ ਇਜਾਜ਼ ਘੁੱਗ, ਇਜਾਜ਼ ਗਾਊਚ ਘੁੱਗ ਵੀਰੇ ਘੁੱਗ। ਅਸੀਂ ਪੰਜਾਬ ਗਾਣਾ ਕੀਤਾ ਸੀ ਨਾ ਜਦੋਂ ਧਰਨਾ ਲੱਗਾ ਸੀ ਕਿਸਾਨਾਂ ਦਾ, ਉਦੋਂ ਆਪਣੇ ਭਰਾਵਾਂ ਨੇ ਜਿਹੜੇ ਰਿਐਕਸ਼ਨ ਵਾਲੇ ਸੀ, ਉਹਨਾਂ ਪੂਰੀ ਧੂੜ ਜਿਨ੍ਹਾਂ ਨੇ ਰਿਐਕਸ਼ਨਸ ਕੀਤੇ ਗਾਣੇ ਉੱਤੇ, ਸਾਰਿਆਂ ਦਾ ਨਾਮ ਸਹੀ ਲਿਆ। ਵਾਕਰ ਪਿੰਡਰ, ਇਜਾਜ਼ ਗਾਊਜ। ਇੱਕ ਬੰਦੇ ਨੇ ਨਾ ਸਹੀ ਨਾਂ ਲੈਤਾ ਘੁੱਗ ਦਾ 200 ਰਿਐਕਸ਼ਨ ਦੇ ਵਿੱਚੋਂ, ਉਹਦੇ ਵਿਊ ਸੀ 50। ਅਸੀਂ ਸਾਰਿਆਂ ਨੇ ਸਟੋਰੀ ਮਤਲਬ ਲਾ ਦਿੱਤੀ, ਇਹਨੇ ਵੀ ਸਟੋਰੀ ਲਾਈ। ਫਿਰ ਪਹਿਲੀ ਸਟੋਰੀ ਇਹਨੇ ਪਹਿਲੀ ਲਾਈ ਉਹ। ਤੇ ਇਹ ਇਜਾਜ਼ ਗਾਊਜ ਆ ਸਾਡਾ, ਇਜਾਜ਼ ਘੁੱਗ ਵੀਰੇ, ਇਜਾਜ਼ ਘੁੱਗ। ਹਾਂਜੀ, ਚੇਤਾ ਰੱਖਿਓ। ਤੇ ਆਪਾਂ ਜਾ ਰਹੇ ਹਾਂ ਸਿਆਲਕੋਟ। ਤੇ ਇੱਥੋਂ ਇਸ ਟਾਈਮ ਅਸੀਂ ਲਾਹੌਰੋਂ ਨਿਕਲਦੇ ਪਏ ਹਾਂ। ਲਾਹੌਰ ਤੋਂ ਬਾਅਦ ਅਸੀਂ ਚੱਲਣਾ ਮੋਟਰਵੇ। ਤੇ ਨਾਲ ਦੀ ਨਾਲ ਤੁਹਾਨੂੰ ਦਿਖਾਉਣੇ ਜਾਂਦੇ ਆ। ਨਾਲ ਦੀ ਨਾਲ ਮੈਂ ਵੀ ਵਲੌਗ ਸਟਾਰਟ ਕਰ ਰਿਹਾ ਪਰਸੋਂ ਚੌਥ ਤੋਂ। ਇਹ ਪਰਸੋਂ ਚੌਥ ਦੀ ਯਾਰ ਮਾਮਾ ਐਲਸੀਡੀ ਤੇ ਬਣਾਇਆ ਕਰਨਾ ਯਾਰ। ਚਲੋ ਜੀ, ਮਿਲਦੇ ਆ ਤੁਹਾਨੂੰ ਨਾਲ। ਮੇਰੇ ਨਾਲ ਲੋ ਜੀ, ਮੋਟਰਵੇ ਆਪਾਂ ਚੜ ਗਏ ਆ। ਲਾਹੌਰ ਤੋਂ ਸਿਆਲਕੋਟ ਮੋਟਰਵੇ ਤੇ 136 ਕਿਲੋਮੀਟਰ ਹੁੰਦਾ ਪਿਆ ਵਾ। ਤੇ 101 ਘੰਟਾ ਤੇ 50 ਮਿੰਟਾਂ ਦਾ ਰਾਹ ਵਾ। ਤੇ ਇਨਸ਼ਾਅੱਲਾ ਅਸੀਂ ਘੰਟੇ ਡੇਢ ਦੇ ਵਿੱਚ ਪਹੁੰਚ ਜਾਣਾ ਵਾ। 100% ਹੈ ਨਾ, ਘੰਟੇ ਡੇਢ 'ਚ ਪਹੁੰਚ ਜਾਣਾ ਵਾ। ਤੇ ਲੋਕੇਸ਼ਨ ਭਰਾ ਨੇ ਲਾਈ ਹੋਈ ਹੈ। ਇਹ ਜਦੋਂ ਵੀ ਸਟੂਡੀਓ ਵੀ ਆਉਂਦਾ ਨਾ ਤੇ ਲੋਕੇਸ਼ਨ ਲਾ ਕੇ ਆਉਂਦਾ, ਇਹਨੂੰ ਰਾਹ ਨਹੀਂ ਪਤਾ ਲੱਗਦਾ ਭਾਈ। ਕੰਮਕਾਰ ਵਾਲੇ ਬੰਦੇ ਅਸੀਂ ਵਿਹਲੇ ਆ ਜਿਹੜੇ ਰਾਹਾਂ ਯਾਦ ਰੱਖੀ। ਸਹੀ ਗੱਲ ਆ, ਇਦਾਂ ਹੀ ਹੈ ਨਾ, ਇਹਨੂੰ ਰਾਹ ਨਹੀਂ ਭੁੱਲਦਾ ਇਸ ਬੰਦੇ ਨੂੰ। ਤੇ ਬਾਈ ਨਾਲੇ ਪੂਰੇ ਟਾਈਮ ਤੇ ਪਹੁੰਚਣਾ ਹੈ। 2 ਘੰਟਿਆਂ ਦਾ ਰਾਹ 1.5 ਘੰਟੇ 'ਚ ਕਿਵੇਂ ਪਹੁੰਚਾਂਗੇ ਭਾਈ ਜੀ? ਪਹੁੰਚ ਜਾਵਾਂਗੇ, ਕਿਉਂਕਿ ਮੋਟਰਵੇ ਆ, ਪਾਕਿਸਤਾਨ ਦਾ ਮੋਟਰਵੇ ਮਸ਼ਹੂਰ ਆ ਵੀ ਟਾਈਮ ਨਾਲ ਪਹੁੰਚਾਉਂਦਾ। ਚਲੋ ਹੈ ਨਾ, ਦੇਖਦੇ ਆ ਇਨਸ਼ਾਅੱਲਾ। ਬਾਕੀ ਪਹੁੰਚ ਕੇ ਤੁਹਾਨੂੰ ਸੋਨੇ ਨਾਲ। ਹਾਂਜੀ, ਇੱਥੇ ਚੜ੍ਹਨ ਲੱਗੇ ਹਾਂ ਸਿਆਲਕੋਟ ਮੋਟਰਵੇ। ਲਓ ਜੀ, ਆਪਾਂ ਚੜ ਗਏ ਸਿਆਲਕੋਟ ਮੋਟਰਵੇ ਤੇ ਇੱਥੋਂ ਰਹਿ ਗਿਆ ਤਕਰੀਬਨ 100 ਕਿਲੋਮੀਟਰ, ਮਤਲਬ ਘੰਟੇ ਦਾ ਰਾਹ ਵਾ। ਤੇ ਬਸ ਮੌਸਮ ਐ ਸੋਹਣਾ ਵਾ ਨਾ, ਸੋਹਣਾ। ਠੰਡ ਵਧੀਆ ਦੀ, ਧੁੱਪ ਮੈਨੂੰ ਲੱਗਦਾ 2023 ਚ ਰਹਿ ਗਈ ਕਿਤੇ। 6 ਕੋਟੀਆਂ ਪਾ ਕੇ ਆਇਆ ਵੀ 6 ਕਿੱਥੇ ਆ, ਇੱਕ ਆ ਭਰਾਵਾ। ਆਗੇ ਵੀ ਆ ਗਏ। ਲਓ ਜੀ, ਅਸੀਂ ਉਤਰ ਗਏ ਸਿਆਲਕੋਟ ਨੂੰ। ਸਿਆਲਕੋਟ ਡਸਕਾ ਸ਼ਮੜੇ ਵਾਲਾ ਲਾਰੀਆ ਓਏ ਓਏ ਭਰਾਵਾ। ਮੈਂ ਇੱਥੇ ਬੈਠਾ ਬ੍ਰੇਕਾਂ ਮਾਰੀ ਜਾਂਦਾ ਰਹਿਣਾ। ਉਧਰ ਨਹੀਂ ਲੱਗੀ, ਇੱਧਰ ਲੱਗੀ। ਆਹੋ, ਗੱਡੀ ਵਾਲਾ ਜਿਹਨੇ ਗੱਡੀ ਮਾਰੀ। ਨਹੀਂ ਹੋਰ ਸੀ ਭਰਾਵਾ, ਐਵੇਂ ਨਾ ਠੋਕ ਸੀ। ਐਕਸਲ ਲਾਈ ਵਾਲਾ। ਕਿੰਨੇ ਪੈਸੇ ਭਾਈ? ਹਾਂ ਓਏ ਇੱਥੋਂ ਤੇ ਚੜਿਆ ਸੀ ਉਹਨੇ ਲੈਣੇ ਭਾਵੇਂ ਜਿਵੇਂ ਮਰਜ਼ੀ ਕਰ ਲਾ। ਖਾਲੀ 17,000 ਦਾ। ਹੈਲੋ ਭਾਈ, ਸਿਆਲਕੋਟ ਕਿੰਨੀ ਦੂਰ ਹੈ ਇੱਥੋਂ? ਹਾਂ ਪਤਾ ਨਹੀਂ, ਦੱਸਣਾ ਨਹੀਂਗਾ। ਤੇਲ ਬੜਾ ਲਾਇਆ ਉਸਤਾਦ, ਚਿਪਿਆ ਹੋਇਆ ਕਿ। ਲੋ ਜੀ, ਆਪਾਂ ਪਹੁੰਚ ਗਏ ਆ ਸਿਆਲਕੋਟ। ਤੇ ਸਿਆਲਕੋਟ ਦੀ ਪਹਿਲੀ ਪਛਾਣ ਵੜਦੇ ਰਾਜਾ ਬੱਸ, ਜਿਹੜੀ ਅੱਗੋਂ ਹੋਰ ਪਾਸੇ ਜਾਂਦੀ ਤੇ ਪਿੱਛੋਂ ਹੋਰ ਪਾਸੇ ਜਾਂਦੀ ਆ। ਤੇ ਇਹ ਜਦੋਂ ਵੱਜ ਜਾਂਦੀ ਆ ਉਦੋਂ ਘਰ ਕੀ ਹੁੰਦਾ ਦੱਸੀ ਮਾੜਾ ਜਿਹਾ। ਡਰਾਈਵਰ ਇਹਦਾ ਬੂਆ ਨਹੀਂ, ਇਹਦਾ ਹੈ ਅੱਗੋਂ ਜਿੱਧਰੋਂ ਚੜੀ ਦਾ ਬਾਰੀ ਰਾਹ ਨੱਸ ਜਾਂਦਾ। ਆ ਬਾਰੀ ਨੇ ਨੱਸ ਜਾਂਦਾ ਤੇ ਕਿਸੇ ਨੇ 1000 ਰੁਪਇਆ ਜੇ ਵਜਾ ਦਿੱਤਾ ਹੋਵੇ ਤੇ ਕੰਡਕਟਰ ਉਹ ਵੀ ਲੈ ਕੇ ਭੱਜ ਜਾਂਦਾ। ਬਸ ਜੀ, ਆਪਦਾ ਬਚਾ ਕੇ ਤੁਰੇ ਆਓ। ਸਿਆਲਕੋਟ ਪਹੁੰਚ ਆਏ ਜੀ ਵੀਰ। ਅਰੇ ਤੁਸੀਂ ਵੀ ਬਚਾ ਕਰੋ, ਥੋੜਾ ਜਿਹਾ ਹੌਲੀ ਰੱਖੋ ਇਹਦੇ ਤੋਂ। ਆਹੋ, ਨੇੜੇ ਨਾ ਰੱਖੋ ਇਹਦੇ। ਅੱਛਾ, ਇਸ ਬੱਸ ਵਾਲੇ ਨੇ ਕੋਈ ਜੰਪ ਨਹੀਂ ਵੇਖਣਾ, ਕੋਈ ਖੱਡਾ ਨਹੀਂ ਵੇਖਣਾ, ਬਸ ਦੇ ਮਾਰ 4.5 ਧੱਕੀ ਤੁਰਿਆ ਹੋਣਾ। ਤੇ ਇਹਦੀ ਇੱਕ ਹੋਰ ਖਾਸੀਅਤ ਆ, ਇਹਦੇ ਵਿੱਚ ਜੇ ਚੜੋ ਤੇ ਤੁਸੀਂ ਇਕੱਲੇ ਹੁੰਦੇ ਹੋ। ਜਦੋਂ ਤੁਹਾਡਾ ਝੱਟ ਮਤਲਬ ਅੱਖ ਤੁਹਾਡੀ ਲੱਗ ਜਵੇ, ਉੱਠੋ ਨਾਲ ਬੱਕਰੀ ਬੈਠੀ ਹੁੰਦੀ ਹੈ। ਪਹੁੰਚ ਗਏ ਬੰਦੇ ਵਾਵਾ ਇਕੱਠੇ ਹੋਏ ਕਿਤੇ। ਕਰ ਲਾਂ ਬੰਦ ਫੜਨਾ ਨਹੀਂ, ਆਪੇ ਫੜ ਲੂਗਾ। ਹਾਂ, ਇੰਤਜ਼ਾਮ ਮੈਨੂੰ ਲੱਗਦਾ ਕਿ ਖੁੱਲਾ ਜਾਈਆ। ਪਹੁੰਚ ਗਏ ਆ ਆਪਾਂ। ਲੈ ਕਰੀ ਲੋ ਜੀ, ਪਹੁੰਚ ਗਏ ਆ। ਜਿਹਨਾਂ ਕੋਲ ਅਸੀਂ ਗਏ ਸੀ ਜਾਪਾਨ, ਤੇ ਅੱਜ ਇਹਨਾਂ ਕੋਲ ਆਇਆ ਸਿਆਲਕੋਟ। ਇੱਧਰ ਪਾਕਿਸਤਾਨ ਆਏ ਸੀ, ਪਾਕਿਸਤਾਨ ਦੇ ਵਿੱਚ। ਲੋ ਜੀ, ਭਾਜੀ ਕੋ ਆ ਗਏ ਆ। ਤੇ ਇਹ ਆਪਣੇ ਰਿਆਸਤ ਭਾਈ, ਇਹ ਕੁਝ ਪਹਿਲੇ ਸਾਡੇ ਕੋਲ ਗਏ ਸੀ। ਸਰਦਾਰ ਭਾਈ ਦਾ ਇਸਤਕਬਾਲ ਹੈ। ਅਸੀਂ ਇਸੇ ਭਾਲੇ ਸਿਆਲਕੋਟ ਵੀ ਗਏ ਲਾਂਗੇ। ਲੈ ਵੀ ਹੈ ਨਾ, ਅੱਜ ਤੋਂ ਆਇਆ ਸਾਡਾ ਵੀ। ਹੁਣ ਵਾਪਸ ਲੈ ਜਾ ਹਾਂਜੀ, ਤੇ ਨਾਸ਼ਤਾ ਕਰਕੇ ਅਸੀਂ ਇਸ ਟਾਈਮ ਸ਼ਹਿਰੋਂ ਚ ਆ ਰਹੇ ਹਾਂ ਪਿੰਡ ਸਿਆਲਕੋਟ। ਇਸ ਟਾਈਮ ਖੜੇ ਹਾਂ ਸਿਆਲਕੋਟ ਸ਼ਹਿਰ ਦੇ ਵਿੱਚ। ਤੇ ਇੱਥੋਂ ਜਾਣਾ ਅਸੀਂ ਪਿੰਡ ਗਾਂ ਦੀ ਗਾਂ, ਜਿੱਥੇ ਭਾਈ ਲੈ ਕੇ ਜਾਣਗੇ ਉੱਥੇ ਜਾਵਾਂਗੇ। ਤਿਆਰ ਹੋ ਗਿਆ, ਬਸ ਵਕਾਰ ਆ ਰਿਹਾ ਵਾ। ਤੇ ਹਾਂਜੀ ਬਾਈ ਮੈਂ ਮੋਬਾਈਲ ਫੜਨਾ ਨਾ, ਤੇਰੀ ਤਾਂ ਖੁਦ ਫੜ ਲੂੰਗਾ ਬਈ, ਤੇਰਾ ਮੂੰਹ ਵਿੱਚ ਬਹੁਤ ਵੱਡਾ ਹੁੰਦਾ ਪਿਆ। ਲਓ ਜੀ, ਇੱਥੋਂ ਆਪਾਂ ਹੁਣ ਜਾਣਾ ਪਿੰਡ। ਤੇ ਤੁਹਾਨੂੰ ਫਿਰ ਨਾਲ ਦੀ ਨਾਲ ਵਿਖਾਉਂਦੇ ਹਾਂ ਕਿ ਰਾਤ ਵਿੱਚ ਕਿੱਥੇ ਆਪਾਂ ਰੁਕਣਾ।
ਸ਼ੀਸ਼ਾ ਚਾੜਨ ਦੇ ਵੇਖਣਾ ਤੁਹਾਡੀ ਬਹੁਤ ਵੀਡੀਓ ਵੇਖਦਾ ਤੁਹਾਡੀ ਠੀਕ ਆ ਹੈ ਮਾਸ਼ਾਅੱਲਾ ਵਾਵਾ ਰਸ਼ ਇਕੱਠਾ ਹੋ ਗਿਆ। ਚੱਲ ਵੀਰਿਆ ਕੱਢੀਏ। ਚਲੋ ਭਿੰਡਰ ਸਾਹਿਬ ਅਵੇ ਅਸੀਂ ਲੋ ਜੀ ਭਾਵਨ ਦੇ ਪਿੰਡ ਪਹੁੰਚ ਗਏ ਆਪਾਂ ਤੇ ਇੱਥੇ ਭਾਈ ਦੇਗਾ ਦੁੱਗਾਂ ਵਾਲਾ ਸਮਾਨ ਪੂਰਾ ਹੀ ਜਗਾੜ ਲਾਇਆ ਹੋਇਆ ਤੇ ਆਵਾਮ ਵੀ ਖੜੀ ਆ ਫੁੱਲ ਇੱਥੇ ਵੀ ਲੈ ਕੇ ਪਹੁੰਚੇ ਹੋਏ ਆ। ਤੂੰ ਅੱਗੇ ਅੱਗੇ ਰਹਿ ਓਏ ਹੈਲੋ ਚਿੱਟਾ ਹੁੰਨਾ ਪਿਆ ਮੈਂ ਹੈ ਹੀ ਚਿੱਟਾ ਉਤੋਂ ਬੱਕਰਾ ਪਕਾਇਆ ਜੀ ਕੀ ਬਾਤ ਆ। ਇਹ ਤਿੰਨਾਂ ਦੇ ਕੇ ਬੱਕਰਾ ਹੀ ਆ ਤਿੰਨਾਂ ਦੇ ਕੇ ਬੱਕਰਾ ਹੀ ਆ ਠੀਕ ਆ ਖੁੱਲਾ ਹੀ ਚਾਵਲ ਨਾਲ ਓਕੇ ਓਕੇ ਠੀਕ ਹੈ ਜੀ ਠੀਕ ਹੈ ਦਰਸ਼ਨ ਕਰਾਓ ਜੀ। ਚਲੋ ਇਹ ਦਿਖਾਓ ਜੀ ਇਹ ਮਟਨ ਕੀ ਕੀਮਾ ਹਾਂ ਲਾਓ ਠੀਕ ਹੈ ਸਰ ਠੀਕ ਹੈ ਸਰ ਠੀਕ ਹੋ ਗਿਆ ਜੀ। ਇਹ ਗੁੱਸਾ ਕਰ ਗਏ ਜੀ ਇਹ ਦੂਰੀ ਵਾਰੀ ਫੇਰ ਫੁੱਲ ਫੜ ਕੇ ਖੜੇ ਆ ਤੇ ਆਪਾਂ ਪਹੁੰਚ ਆਏ ਆ ਤੇ ਹੁਣ ਜੀ ਭਾਈ ਹੁਣਾਂ ਨੇ ਬਹੁਤਾ ਇੰਤਜ਼ਾਮ ਕਰ ਲਿਆ ਰੋਟੀ ਰਾਟੀ ਦਾ ਹਾਲਾਂਕਿ ਖਾਣੀ ਤੇ ਨਹੀਂ ਹੈ ਨਹੀਂਗੀ। ਇਹਨਾਂ ਨੇ ਸਵੇਰੇ ਇੰਜ ਕੀਤਾ ਪਹਿਲਾਂ ਸਾਨੂੰ ਦਿੱਤੇ ਨੇ ਫੇਰ ਵਾਪਸ ਲਿੱਲੇ ਨੇ ਹੁਣ ਪਿੰਡ ਫੇਰ ਉਹਨਾਂ ਨਾਲ ਇਸਤਕਬਾਲ ਕਰ ਰਹੇ ਨੇ ਇਹ ਦੱਸਦਾ ਨਾਲ ਹੀ ਤੇ ਜਦੋਂ ਕਰਜੂ ਇੰਜ ਰਹੇ ਨੇ ਇਹ ਫੁੱਲ ਦੂਰੀ ਵਾਰੀ ਫਿਰ ਸਾਡੇ ਕੋਲੇ ਇਹ ਹੁਣ ਸਾਡੀ ਗੱਡੀ 'ਚ ਰੱਖ ਦੇਣੇ ਤੁਸੀਂ ਜਾਣ ਲੱਗਿਆ ਨੇ। ਠੀਕ ਹੈ ਕੋਈ ਨਹੀਂ ਛਾਪਰ ਵੀ ਫੜਾ ਦਿਓ ਹੱਥ 'ਚ ਹੀ ਛਾਪਰ ਵੀ ਦੇ ਦਿਓ ਵੀਰ ਜਿਹੜਾ ਹੱਥ 'ਚ ਫੜਿਆ ਇਹ ਦੁਬਾਰਾ ਪਾਉਣੇ ਆ ਅਸੀਂ ਆ ਬੱਚੇ ਸਾਰੇ ਜਵਾਕ ਲੈ ਕੇ ਆ ਵਿੱਚ। ਇਹ ਏਰੀਆ ਨਾਰੋਵਾਲ ਦੇ ਕਾਫੀ ਜ਼ਿਆਦਾ ਨੇੜੇ ਆ ਇੱਥੋਂ ਬਾਰਡਰ ਏਰੀਆ ਵੀ ਕਹਿ ਸਕਦੇ ਆ। ਅਸੀਂ ਥੋੜਾ ਪਿੱਛੋਂ ਆਏ ਨਾ ਤੇ ਇੱਥੇ ਉਹ ਵੀ ਹੈਗਾ ਅਸੀਂ ਦਫਾਵਾਂ ਵੀ ਬਣੀਆਂ ਹੋਈਆਂ ਫੌਜੀਆਂ ਦੀਆਂ ਤੇ ਇਹ ਨੇੜੇ ਹੀ ਆ ਸਾਰਾ ਕੁਝ ਇੱਥੇ ਤੇ ਇੱਥੋਂ ਇਹੀ ਕਹਿੰਦੇ ਝਵਾਂਡਾ ਰੋਡ ਤੇ ਫਿਰ ਕਰਤਾਰਪੁਰ ਸਾਹਿਬ ਨੂੰ ਵੀ ਇਹੀ ਸੜਕ ਜਾਂਦੀ ਆ। ਆ ਜਿਹੜੀ ਸੜਕ ਹੈ ਨਾ ਅੱਗੋਂ ਜਾ ਕੇ ਮਿਲ ਜਾਂਦੀ ਆ ਇਕੱਠੀਆਂ ਤਿੰਨ ਜਗ੍ਹਾ ਤੇ ਮਿਲ ਜਾਂਦੀ ਤਿੰਨ ਜਗ੍ਹਾ ਤੋਂ ਸੜਕ ਆ ਮਿਲ ਜਾਂਦੀ ਆ ਤੇ ਪਿੰਡ ਦੇ ਜਵਾਕ ਵਾਵਾ ਇਕੱਠੇ ਹੋਏ ਕਾਰ ਨੂੰ ਵੇਖਣ ਆਏ ਆ ਭਾਈ ਉਹ ਵੀ ਵਲੌਗ ਸ਼ੂਟ ਕਰਦਾ ਪਿਆ ਤੇ ਨਾਲ ਆਪਾਂ ਵੀ। ਚਲੋ ਜੀ ਹੁਣ ਆਪਾਂ ਜਾ ਰਹੇ ਆ ਅੰਦਰ ਤੇ ਜਾ ਕੇ ਤੇ ਖਾਣਾ ਛਾਣਾ ਖਾਣੇ ਆ ਫਿਰ ਜਿੱਧਰ ਵੀ ਨਿਕਲੇ ਆਪਾਂ ਤੁਹਾਨੂੰ ਨਾਲ ਦੀ ਨਾਲ ਅਪਡੇਟ ਕਰਦੇ ਜਾਂਦੇ ਆ। ਲੋ ਜੀ ਖਾਣਾ ਲੱਗ ਗਿਆ ਤੇ ਖਾਣਾ ਸ਼ੁਰੂ ਕਰਤਾ ਵਾ ਸਭ ਨੇ ਤੇ ਇੱਥੋਂ ਆਪਾਂ ਖਾਂਦੇ ਸਾਰੇ ਨਿਕਲ ਜਾਣਾ ਵਾ ਅਗਲੇ ਪਿੰਡ ਅੱਗੇ ਜਾਣਾ ਆਪਾਂ ਹਨਾ ਤੇ ਬਸ ਖਾਣਾ ਛਾਣਾ ਖਾ ਕੇ ਤੇ ਫਿਰ ਆਪਾਂ ਜਾਂਦੇ ਆ ਅੱਗੇ ਤੇ ਤੁਹਾਨੂੰ ਨਾਲ ਦੀ ਨਾਲ ਅਪਡੇਟ ਕਰਦੇ ਆ ਕਿਉਂਕਿ ਜਦੋਂ ਰੋਟੀ ਨਾਲ ਕੰਪਰੋਮਾਈਜ਼ ਨਹੀਂ ਕਰਨਾ ਅਸੀਂ ਖਾਣੇ ਕੋਈ ਕੰਪਰੋਮਾਈਜ਼ ਨਹੀਂ। ਲੋ ਜੀ ਖਾਣਾ ਛਾਣਾ ਖਾ ਕੇ ਤੇ ਨਿਕਲ ਪਏ ਆਪਾਂ ਤੇ ਹੁਣ ਜਾਣਾ ਆਪਾਂ 1122 ਦੇ ਦਫ਼ਤਰ। ਚਲੋ ਜੀ ਚਲੋ ਜੱਟ ਬੈ ਉਧਰ ਬੈ ਇਹ ਵੀ ਓਕੇ ਜੀ ਖੁਦਾ ਹਾਫਿਜ਼ ਓਕੇ ਜੀ ਓਕੇ ਵੀਰੇ ਠੀਕ ਹੈ ਇਹ ਅੱਖਾਂ ਸੋਹਣੀਆਂ ਯਾਰ। ਲੋ ਜੀ ਆਪਾਂ ਆ ਗਏ 1122 ਦੇ ਦਫ਼ਤਰ 'ਚ ਤੇ ਇਹ ਜਗ੍ਹਾ ਭਾਜੀ ਹੁਣਾਂ ਦੇ ਵਾਲਦ ਸਾਹਿਬ ਦੇ ਨਾਮ ਤੇ ਆ ਇਸਮਾਈਲ ਕਮਿਊਨਿਟੀ ਰੈਸਕਿਊ 1122 ਆਪ ਦੇਖ ਸਕਦੇ ਹੋ ਇਸਮਾਈਲ ਕਮਿਊਨਿਟੀ ਤੇ ਇਹ ਜੀ ਇਹਨਾਂ ਨੇ ਜਗ੍ਹਾ ਦਿੱਤੀ ਹੋਈ ਆ ਇੱਕ ਤੇ 1122 ਦੇ ਆਫਿਸ ਨੂੰ ਸੈਕੰਡ ਗਰਾਊਂਡ ਛੱਡਿਆ ਹੋਇਆ ਆਈ ਥਿੰਕ ਕੋਈ ਤਿੰਨਾਂ ਕਿੱਲਿਆਂ ਦਾ ਤਿੰਨਾਂ ਕਿੱਲਿਆਂ ਦਾ ਛੱਡਿਆ ਹੋਇਆ ਇਹਨਾਂ ਨੇ ਲੈ ਕੇ ਜਵਾਕਾਂ ਦੇ ਖੇਡਣ ਲਈ ਤੇ ਮਾਸ਼ਾਅੱਲਾ ਬਹੁਤ ਚੰਗਾ ਕੰਮ ਕੀਤਾ ਭਾਈ ਹੁਣਾਂ ਨੇ। ਹਾਂਜੀ ਇਹ ਵੀ ਆਪਣਾ ਦਿੱਤੀ ਹੈ ਜ਼ਮੀਨ ਆਪਣੀ ਮੁਸ਼ਤਰਕਾ ਸਹੀ ਹੋ ਹਾਂਜੀ ਅਸਾਂ ਭਾਈਆਂ ਨੇ ਨਾ ਕਿ ਇਸ ਲੋਕ ਬੱਚੇ ਚ ਖੇਡਣ ਬੱਚੇ ਫੇਰ ਆ ਗਏ ਆਹੋ ਬੱਚੇ ਇਹਨਾਂ ਦਾ ਇਹ ਨਹੀਂ ਹਟਦਾ। ਅਜਰ ਦੇਗਾ ਆਮੀਨ ਦੁਨੀਆ ਜੀ, ਤੇ ਇਹ ਆਮੀਨ। ਕੰਮ ਨੇ ਜਿਹੜੇ ਨਾਲ ਜਾਣੇ ਨੇ ਹਾਂਜੀ ਸਹੀ ਗੱਲ ਬਾਕੀ ਆ। ਜੋ ਵੀ ਸਭ ਕੁਝ ਇੱਥੇ ਰਾਈਆਂ ਨੇ ਅੱਲਾਹ ਪਾਕ ਦਾ ਅਜਰ ਦੇਵੇ ਆਮੀਨ। ਵੀ ਇਹਨਾਂ ਨੂੰ ਇਹ ਕੰਮ ਕਰਨ ਦੀ ਸਲਾਹੀਅਤ ਹੈ। ਤੌਫੀਕ ਦੇਵੇ ਜੀ ਆਮੀਨ। ਇਹ ਫੇਰ ਮੁੜਿਆ ਇਹ ਜਵਾਕ ਹੈ ਚੰਗੇ ਭਲੇ ਗਿਆ ਤੇ ਫਿਰ ਆ ਗਿਆ ਤੂੰ ਫਿਰ ਆ ਗਿਆ ਵਿੱਚ ਕੈਮਰੇ ਦੇ ਮੋੜ ਘੋੜ ਕੇ ਇਹ ਉੱਥੋਂ ਭੱਜ ਗਿਆ ਇਹ ਕਿਤੇ ਜਵਾਕ ਵੇਖ ਹੈ ਇਹ ਕਿੱਥੇ ਸਾਡੇ ਰੰਗਾ ਇੱਕ ਵਲੌਗ ਵੀ ਬਣਾਉਂਦਾ ਸੀ ਉਹ ਕਿੱਧਰ ਗਿਆ ਵਲੌਗ ਵਾਲਾ ਕਿੱਧਰ ਗਿਆ ਇੱਕ ਵਲੌਗ ਬਣਾਉਂਦਾ ਸੀ ਇੱਥੇ ਹਾਂਜੀ ਕਿਹੜੇ ਚੈਨਲ ਤੇ ਜਾਣੀ ਇਹ ਭਾਈ ਦੋਵਾਂ ਚੈਨਲਾਂ ਤੇ ਆਉਣੀ ਹੈ ਜੀ ਟਿਕਟੌਕ ਤੇ YouTube ਨਹੀਂ YouTube ਤੇ ਆਉਣਾ ਲੋ ਜੀ ਪਿੰਡ ਰੁੜਕੀ ਆਪਾਂ ਆ ਗਏ ਆ ਇੱਥੋਂ ਹੈਗਾ ਜੀ ਬਾਰਡਰ ਤਕਰੀਬਨ 4 ਕਿਲੋਮੀਟਰ ਜਿਹੜੀ ਜ਼ੀਰੋ ਲਾਈਨ ਹੈ ਨਾ ਇੱਥੋਂ ਅੱਗੇ ਪਿੰਡ ਆ ਇੱਥੋਂ 4 ਕਿਲੋਮੀਟਰ ਬਾਰਡਰ ਆ ਜਾਂਦਾ ਜ਼ੀਰੋ ਲਾਈਨ ਆ ਜਾਂਦੀ ਆ ਤੇ ਇੱਥੇ ਆਪਾਂ ਆਏ ਆ ਚਾਹ ਪੀਣ ਤੇ ਬਸ ਆਪਾਂ ਚਾਹ ਪੀ ਕੇ ਤੇ ਇੱਥੋਂ ਆਪਾਂ ਵਾਪਸੀ ਹੋ ਜਾਣੀ ਆਪਣੀ ਲਾਹੌਰ ਨੂੰ। ਆਈ ਚਾਹ ਆ ਗਈ ਆਪਣੀ ਖੈਰੀ ਸਲਾਮਤੀ ਰੱਖੋ ਵੀਰ ਰੱਖੋ
ਬਸ ਤੇ ਉਹਨਾਂ ਨੂੰ ਕਿਹਾ ਸੀ ਵੀ ਰਹਿਣ ਦਿਓ, ਟੇਬਲ ਟੂਬਲ ਇਦਾਂ ਹੱਥ 'ਚ ਫੜਾ ਦਿਓ ਸਾਡੇ ਕੱਪ। ਨਾਲ ਆ ਗਈ ਆ ਬਰਫੀ। ਲਓ ਜੀ ਆਪਾਂ ਹੁਣ ਚਾਹ ਚੂ ਪੀ ਕੇ ਇੱਥੋਂ ਜਾਣਾ ਵਾ ਨਿਕਲ ਇੱਥੋਂ ਲਾਹੌਰ ਲਈ। ਤੇ ਉਮੀਦ ਕਰਦੇ ਹਾਂ ਤੁਹਾਨੂੰ ਵਲੌਗ ਵਧੀਆ ਲੱਗਿਆ ਹੋਊਗਾ ਤੇ ਅਗਲਾ ਵਲੌਗ ਦੇਖਣ ਲਈ ਆਪਣਾ ਚੈਨਲ ਲਾਜ਼ਮੀ ਸਬਸਕ੍ਰਾਈਬ ਕਰ ਲਿਓ ਤੇ ਹੋਪ ਸੋ ਤੁਹਾਨੂੰ ਇਹ ਵੀ ਵਧੀਆ ਲੱਗਿਆ ਹੋਊਗਾ ਤੇ ਅਗਲੇ ਵਲੌਗ ਵੀ ਵਧੀਆ ਲੱਗਣਗੇ। ਆਪਾਂ ਕੋਸ਼ਿਸ਼ ਕਰਾਂਗੇ ਕਿ ਸੋਹਣੇ ਸੋਹਣੇ ਵਲੌਗ ਬਣਾਈਏ ਤੁਹਾਡੇ ਲਈ। ਤੇ ਦੇਖਣ ਲਈ ਬਹੁਤ ਥੈਂਕ ਯੂ ਤੇ ਮਿਲਦੇ ਹਾਂ ਅਗਲੇ ਵਲੌਗ 'ਚ। ਅੱਲਾ ਹਾਫਿਜ਼ ਜੀ।